ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਟਾਈਮ ਸਿਹਤ ਸੰਭਾਲ। ਅੱਜ ਵੀਰਵਾਰ ਦਾ ਦਿਨ ਤੇ ਵੀਰਵਾਰ ਨੂੰ ਆਪਾਂ ਇਹ ਪ੍ਰੋਗਰਾਮ ਤੁਹਾਡੇ ਲਈ ਸਿਹਤ ਸੰਭਾਲ ਦਾ ਲੈ ਕੇ ਹਾਜ਼ਰ ਹੁੰਦੇ ਜਿਸ ਦੇ ਵਿੱਚ ਘਰੇਲੂ ਨੁਸਖੇ ਹੋਮ ਰੈਮਡੀਜ਼ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ। ਦੱਸ ਜਾਈਏ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੁੰਦਾ, ਸਾਰੀਆਂ ਹੀ ਹੋਮ ਰੈਮਡੀਜ਼ ਕੀਤੀਆਂ ਜਾਂਦੀਆਂ ਹਨ। ਅਸੀਂ ਤੁਹਾਨੂੰ ਦਵਾਈ ਛੱਡਣ ਲਈ ਨਹੀਂ ਕਹਿੰਦੇ। ਪਹਿਲਾਂ ਤੁਸੀਂ ਦਵਾਈਆਂ ਦੇ ਨਾਲ ਇਹਨਾਂ ਹੋਮ ਰੈਮਡੀਜ਼ ਦਾ ਇਸਤੇਮਾਲ ਕਰੋ ਤਾਂ ਜੋ ਦਵਾਈਆਂ ਤੁਹਾਡੀਆਂ ਜਿਹੜੀਆਂ ਆ ਉਹ ਘੱਟ ਸਕਣ। ਅਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਲਈ ਸਪੋਂਸਰ ਕਰਦੇ ਨੇ ਬੀਸਲਾ ਪਰਿਵਾਰ, ਬੇਕਰਸਫੀਲਡ, ਤੇਜਿੰਦਰ ਸਿੰਘ ਗਿੱਲ ਬੇਕਰਸਫੀਲਡ, ਸੁਰਿੰਦਰ ਸਿੰਘ ਕੰਗ, ਗੁਰਚਰਨ ਸਿੰਘ ਖਾਲਸਾ ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾਂ, ਜੀਤ ਕੌਰ ਢੇਸੀ ਟਰਲੌਕ, ਸਤਨਾਮ ਸਿੰਘ, ਕਮਲਜੀਤ ਕੌਰ ਬੈਂਸ, ਕਰਨੈਲ ਸਿੰਘ ਰੰਧਾਵਾ ਟਰਲੌਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਬਾ ਸਿਟੀ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਕੁਲਵੰਤ ਸਿੰਘ, ਨਵਿੰਦਰ ਕੌਰ ਬੌਥਲ, ਜੁਝਾਰ ਸਿੰਘ, ਸੁਰਿੰਦਰ ਕੌਰ ਗਿੱਲ ਐਲਗਰੋਵ, ਗੁਰਮੀਤ ਝੱਲੀ ਐਸਕਲੋਨ, ਕਰਮਜੀਤ ਸਿੰਘ, ਸੁਖਵਿੰਦਰ ਕੌਰ ਲਿਵਿੰਗਸਟਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 722 7698। ਅਤੇ ਆਓ ਗੱਲਬਾਤ ਕਰਦੇ ਹਾਂ ਹੁਣ ਜਗਵੀਰ ਸਿੰਘ ਜੀ ਦੇ ਨਾਲ, ਜਿਹੜੇ ਕਿ ਆਪਾਂ ਨੂੰ ਵੱਖ-ਵੱਖ ਘਰੇਲੂ ਨੁਸਖੇ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਹਨ। ਜਗਵੀਰ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਤੇ ਸਾਰਿਆਂ ਤੋਂ ਪਹਿਲਾਂ ਅੱਜ ਗੱਲ ਕਰਦੇ ਹਾਂ ਬਲੱਡ ਪ੍ਰੈਸ਼ਰ ਕਹਿੰਦੇ ਤੇ ਕੰਟਰੋਲ ਨਹੀਂ ਹੋ ਰਿਹਾ। ਸਿੱਧਾ ਹੀ ਇਲਾਜ ਹੈ, ਟਮਾਟਰਾਂ ਦਾ ਜੂਸ ਕੱਢੋ ਆਪਣੇ ਘਰ, ਟਾਉਣ ਵਾਲਾ ਨਹੀਂ ਲੈਣਾ। ਘਰ ਟਮਾਟਰ ਦਾ ਜੂਸ 1 ਕੱਪ ਕੱਢ ਕੇ 2 ਚਮਚੇ ਸ਼ਹਿਦ ਮਿਲਾ ਕੇ ਉਹ ਪੀਓ ਜੀ, ਐਂ ਬਹੁਤ ਵਧੀਆ ਚੀਜ਼ ਹੋ ਗਈ। ਪੇਠਾ, ਟਿੰਡਾ, ਲੌਕੀ ਇਹੋ ਜਿਹੀਆਂ ਸਬਜ਼ੀਆਂ ਖਾਓ ਤੁਸੀਂ। ਤੇ ਨਹੀਂ ਤਾਂ ਤੁਸੀਂ ਆਪਣੇ ਪਿਆਜ਼ ਦੇ ਰਸ ਦੇ 2-3 ਚਮਚੇ, 2 ਚਮਚੇ ਸ਼ਹਿਦ ਦੇ ਇਹ ਮਿਲਾ ਕੇ ਖਾ ਸਕਦੇ ਹੈਗੇ। ਫਿਰ ਨਹੀਂ ਤਾਂ 1 ਚੁਟਕੀ ਤੁਸੀਂ ਨਿੰਮ ਦੇ ਪੱਤਿਆਂ ਦੀ ਲੈ ਲਓ, 1 ਚੁਟਕੀ ਤੁਲਸੀ ਦੇ ਪੱਤਿਆਂ ਦੀ ਲੈ ਲਓ, ਪਾਊਡਰ ਮਿਲ ਜਾਂਦਾ ਤੁਲਸੀ ਦਾ, ਸੁੱਕੀ ਵੀ ਤੁਲਸੀ ਦਾ, ਉਹ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਸਕਦੇ ਹੈਗੇ। ਫਿਰ ਲੱਸੀ ਬਣਾ ਕੇ, ਦਹੀਂ ਦੀ ਲੱਸੀ ਤੁਸੀਂ ਯੂਜ਼ ਕਰੋ। ਫਿਰ 1 ਜੱਗ 'ਚ ਤੁਸੀਂ ਆਪਣੇ ਜਾਂ ਐਂ ਕਰੋ, ਜੇ ਘਰੇ ਰਹਿੰਦੇ ਆ ਤਾਂ 1 ਜੱਗ ਮਾਂ ਤੁਸੀਂ 1-1.5 ਨਿੰਬੂ ਜੋੜ ਲਿਆ ਰੋਜ਼। ਉਹ ਪਾਣੀ ਤੁਸੀਂ ਨਿੰਬੂ ਵਾਲਾ ਹੀ ਪਾਣੀ ਯੂਜ਼ ਕਰਨਾ ਹੈਗਾ, ਐਂ ਤੁਸੀਂ ਯੂਜ਼ ਕਰ ਸਕਦੇ, ਬਹੁਤ ਵਧੀਆ ਚੀਜ਼ ਹੋਊਗੀ। ਫਿਰ ਤਰਬੂਜ ਦੇ ਬੀਜ ਲੈਣੇ ਹੈਗੇ ਤੁਸੀਂ, ਅਤੇ ਖਸਖਸ ਲੈਣੀ ਹੈਗੀ ਬਰਾਬਰ 1 ਚਮਚਾ ਤੁਸੀਂ ਖਾਲੀ ਪੇਟ ਲੈਣਾ ਇਸ ਸਵੇਰ ਨੂੰ ਉੱਠ ਕੇ, ਇਹ ਬਹੁਤ ਵਧੀਆ ਚੀਜ਼ ਹੋਊਗੀ ਤੁਹਾਡੇ ਬਲੱਡ ਪ੍ਰੈਸ਼ਰ ਨੂੰ। ਫਿਰ ਆਪਣੇ ਤਰਬੂਜ ਦਾ ਜੂਸ ਤੁਸੀਂ ਪੀ ਸਕਦੇ ਹੈਗੇ। ਅਤੇ ਤੁਸੀਂ ਫਿਰ ਲੈ ਸਕਦੇ ਹੈਗੇ ਅਸਗੰਧ, ਲੈ ਸਕਦੇ ਹੈਗੇ 100 ਗ੍ਰਾਮ ਸੂਰਜਮੁਖੀ ਦੇ ਬੀਜ, ਅਤੇ ਇਹ ਤੁਸੀਂ ਆਪਣੇ ਬਰਾਬਰ ਲੈ ਕੇ 1 ਚਮਚਾ ਤੁਸੀਂ ਇਹ ਖਾ ਸਕਦੇ ਹੈਗੇ ਰੋਜ਼ ਇਹਦੇ ਵਿੱਚ। ਫਿਰ ਅਰਬੀ ਦੀ ਸਬਜ਼ੀ ਜਿਹੜੀ ਹੁੰਦੀ ਅਰਬੀ, ਉਹ ਖਾਣ ਨਾਲ ਵੀ ਬਲੱਡ ਪ੍ਰੈਸ਼ਰ ਕੰਟਰੋਲ ਰਹਿੰਦਾ ਹੈਗਾ ਜੀ, ਇਹ ਤੁਸੀਂ ਯੂਜ਼ ਕਰਦੇ। ਫਿਰ ਔਲਾ ਇਹ ਯੂਜ਼ ਕਰ ਸਕਦੇ ਹੈਗੇ ਬਲੱਡ ਪ੍ਰੈਸ਼ਰ ਨੂੰ। ਇਹੋ ਜਿਹੀ ਚੀਜ਼ਾਂ ਯੂਜ਼ ਕਰੋ, ਠੀਕ ਹੋ ਜਾਓਗੇ ਤੁਸੀਂ। ਗਾਜਰਾਂ ਦਾ ਜੂਸ ਇਹ ਪੀ ਲਿਆ ਕਰੋ, ਇਹ ਸਾਰੀ ਬਿਮਾਰੀਆਂ ਵਾਸਤੇ ਵਧੀਆ। ਗਾਜਰਾਂ ਦਾ ਜੂਸ ਸਵੇਰ ਨੂੰ ਕੱਢ ਕੇ ਅੱਧਾ ਨਿੰਬੂ ਨਿਚੋੜ ਲਿਆ, ਵਿੱਚ 1 ਅੱਧਾ ਟਮਾਟਰ ਪਾ ਲਿਆ, ਕਦੀ ਐਪਲ ਪਾ ਲਿਆ, ਟੇਸਟ ਚੇਂਜ ਕਰਦੇ ਇਹ ਤੁਸੀਂ ਯੂਜ਼ ਕਰੋ। ਜੇ ਆਪਣੇ ਫੋਨ ਆਇਆ ਸੀਗਾ ਮੈਨੂੰ ਕਿਸੇ ਦਾ, ਤੇ ਟਿਊਜ਼ਡੇ ਨੂੰ ਜੀ ਉਹ ਪੁੱਛਦੇ ਸੀਗੇ ਵੀ ਦਿਲ ਦੀ ਧੜਕਨ ਮੇਰੀ ਤੇਜ਼ ਹੋ ਜਾਂਦੀ ਹੈਗੀ, ਨੀਂਦ ਵੀ ਨਹੀਂ ਆਉਂਦੀ ਰਾਤ ਨੂੰ ਸਵਾਰ ਕੇ। ਨੀਂਦ ਵਾਸਤੇ ਮੈਂ ਦੱਸਦਾ ਸੀਗਾ, ਦਿਲ ਦੀ ਧੜਕਨ ਵਾਸਤੇ ਉਹਨਾਂ ਨੂੰ ਦੱਸਦੇ ਜਿਹੜੀ ਤੇਜ਼ ਹੋ ਜਾਂਦੀ ਗਲੇ ਉਹਨੂੰ, ਉਹ ਦਵਾਈ ਖਾਂਦੇ ਸੀਗੇ ਨੀਂਦ ਦੀ। ਉਹ ਮੈਂ ਕਹਿੰਦਾ ਵੀ ਉਹ ਦਵਾਈ ਚਾਲੂ ਰੱਖੇ, ਪਹਿਲਾਂ ਤਾਂ ਮੈਂ ਕਹਿੰਦਾ ਰਹਿਣ ਦਿਓ, ਦਵਾਈ ਵੀ ਚਾਲੂ ਰੱਖੇ ਜਿਹੜੀ ਉਹਨਾਂ ਨੂੰ ਦੱਸੀ ਸੀਗੀ ਨੀਂਦ ਵਾਸਤੇ, ਉਹ ਯੂਜ਼ ਕਰੀ ਜੰਮੇ। ਅੱਛਾ, ਦਿਲ ਦੀ ਧੜਕਨ ਵਾਸਤੇ ਮੈਂ ਦੱਸਦਾ ਹੈਗਾ ਜੀ ਉਹਨਾਂ ਨੂੰ, ਅੱਧਾ ਚਮਚਾ ਤੁਸੀਂ ਗਲੋ ਦਾ, ਅੱਧਾ ਚਮਚਾ ਬ੍ਰਹਮੀ ਪਾਊਡਰ ਦਾ, ਇਹ ਮਿਕਸ ਕਰਕੇ ਲੈ ਸਕਦੇ ਹੈਗੇ। ਫਿਰ ਜੇ ਸਾਰੇ ਇੱਥੇ ਨੇੜੇ ਤੇੜੇ ਕੋਈ ਅਨਾਜ ਦਾ ਦਰਖਤ ਹੈਗਾ, ਉਹਦੇ ਪੱਤੇ ਤੁਸੀਂ ਆਪਣੇ 4-5 ਪੱਤੇ ਪਾਣੀ ਨਾਲ ਉਬਾਲ ਕੇ ਉਹਦੀ ਚਾਹ ਜੀ ਬਣਾ ਕੇ ਪੀ ਲਈ ਕਰੋ ਸਵੇਰ ਸਾਂਝ, ਇਹ ਵਧੀਆ ਚੀਜ਼ ਰਹੂਗੀ। ਫਿਰ ਤੁਸੀਂ ਆਪਣੇ ਐਪਲ ਜੂਸ ਦੇ ਵਿੱਚ ਤੁਸੀਂ ਆਪਣੇ ਨਿੰਬੂ ਨੂੰ ਜੋੜ ਕੇ ਇਹ ਤੁਸੀਂ ਲੈ ਸਕਦੇ ਹੈਗੇ। ਚਾਹੇ ਗਾਜਰਾਂ ਦੇ ਜੂਸ ਮਾਰ ਜੋੜ ਲਓ, ਐਪਲ ਦੇ ਜੂਸ ਮਾਰ ਜੋੜ ਲਓ, ਨਹੀਂ ਤਾਂ ਇਕੱਲੇ ਨਿੰਬੂ ਪਾਣੀ ਪੀ ਚੱਲੋ, ਇਹ ਲੈ ਸਕਦੇ ਹੈਗੇ। ਫਿਰ ਸੁੱਕੇ ਔਲਿਆਂ ਦਾ ਪਾਊਡਰ 1 ਚਮਚਾ ਮਿਸ਼ਰੀ, ਇਹ ਮਿਲਾ ਕੇ ਤੁਸੀਂ ਲੈ ਸਕਦੇ ਹੈਗੇ। ਨਹੀਂ ਤਾਂ ਸੇਬ ਦਾ ਮੁਰੱਬਾ ਖਾ ਸਕਦੇ ਹੈਗੇ, ਨਹੀਂ ਕੁਝ ਕਰਨਾ ਤਾਂ। ਚਾਹੇ ਫਿਰ ਤੁਸੀਂ ਲੈ ਸਕਦੇ ਹੈਗੇ 1 ਚਮਚਾ ਸ਼ਹਿਦ ਦਾ ਲੈ ਲੈਣਾ ਹੈਗਾ ਕਿਸੇ ਟਾਈਮ, ਜਾਂ ਦੁਪਹਿਰ ਨੂੰ ਜੇ ਲੈ ਲਵੇਂ ਤਾਂ ਵਧੀਆ। ਚਮਚਾ ਸ਼ਹਿਦ ਦਾ ਲੈ ਕੇ ਅੱਧੇ ਘੰਟੇ ਬਾਅਦ ਤੁਸੀਂ ਆਪਣੇ ਲੱਸੀ ਪੀਣੀ ਹੈਗੀ, ਦਹੀਂ ਦੀ ਲੱਸੀ। ਪਹਿਲਾਂ ਸ਼ਹਿਦ ਲੈ ਲੈਣਾ, ਅੱਧੇ ਘੰਟੇ ਬਾਅਦ ਆਪਣੇ ਲੱਸੀ ਪੀਣੀ ਹੈਗੀ। ਫਿਰ ਨਹੀਂ ਤਾਂ ਤਿਰਫਲਾ ਪਾਊਡਰ ਤੁਸੀਂ ਲੈ ਸਕਦੇ ਹੈਗੇ 1 ਚਮਚਾ, ਰਾਤ ਨੂੰ ਭਿਓ ਕੇ ਰੱਖ ਦਿਓ ਤਿਰਫਲਾ ਪਾਊਡਰ,
ਤੇ ਆਪਣੇ ਸਵੇਰ ਨੂੰ ਉੱਠ ਕੇ ਆਪਣੇ ਪੀ ਲਿਆ ਕਰੋ। ਇਹ ਸਾਰੀਆਂ ਚੀਜ਼ਾਂ ਆਪਣੇ ਵਧੀਆ ਹੈਗੀਆਂ ਜੀ ਆਪਣੇ ਦਿਲ ਦੀ ਧੜਕਣ ਵਾਸਤੇ। ਤੇ ਸ਼ਹਿਦ ਦੇ ਵਿੱਚ ਸ਼ਹਿਦ ਇਹ ਤੁਸੀਂ ਦੱਸਿਆ ਤੁਹਾਨੂੰ। ਫਿਰ ਦਹੀਂ ਤੁਸੀਂ ਯੂਜ਼ ਕਰ ਸਕਦੇ ਹੈਗੇ। ਇੱਕ ਕੌਲੀ ਦਹੀਂ ਦੀ ਲੈ ਕੇ ਵਿੱਚ 2 ਚਮਚੇ ਔਲਿਆਂ ਦਾ ਪਾਊਡਰ ਪਾ ਕੇ ਉਹ ਲੈ ਸਕਦੇ ਹੈਗੇ। ਫਿਰ ਮੇਥੀ ਦਾਣਾ ਜਿਹੜਾ ਹੁੰਦਾ 1 ਚਮਚਾ ਭਿਓ ਕੇ ਉਹ ਲੈ ਸਕਦੇ ਹੈਗੇ। ਫਿਰ ਪਿਸਤਾ ਤੁਸੀਂ ਆਪਣੇ 10-12 ਦਾਣੇ ਪਿਸਤੇ ਦੇ ਲੈ ਕੇ ਉਹਨੂੰ ਕੁੱਟ ਕੇ ਵਿੱਚੋਂ ਥੋੜ੍ਹਾ ਜਿਹਾ ਨਿੰਬੂ ਚੁੱਟ ਕੇ ਉਹ ਖਾ ਲਿਆ ਕਰੋ। ਇਹ ਵੀ ਦਿਲ ਦੀ ਧੜਕਣ ਵਾਸਤੇ ਵਧੀਆ ਚੀਜ਼ ਹੋਊਗੀ ਤੁਹਾਨੂੰ। ਅੱਗੇ ਜਿਹੜੇ ਭਾਈ ਕਹਿੰਦੇ ਸੀਗੇ ਆਪਣੇ ਵੀ ਉੱਥੇ ਸਟ੍ਰੋਕ ਜਿਹਾ ਹੋ ਗਿਆ ਇੰਡੀਆ ਹੈਗਾ ਭਾਈ ਕੋਈ ਵੀ ਤੁਰਨੇ ਵਾਂ ਥੋੜ੍ਹੀ ਜਿਹੀ ਖਿਆਈ ਰਹਿੰਦੀ ਹੈਗੀ ਉਹਨੂੰ ਹਿੱਲ ਉਹ ਆਪਣੇ ਤੁਸੀਂ ਜ਼ਿਆਦਾ ਤੱਕ ਇੱਕ ਤਾਂ ਫਲ ਫਰੂਟਾਂ ਤੇ ਉਹਨਾਂ ਨੂੰ ਜੋ ਰੱਖਣਾ ਹੈਗਾ ਫਲ ਫਰੂਟ ਖਾਇਆ ਕਰੇ। ਫਿਰ ਕਸੰਬੇ ਦਾ ਤੇਲ ਉੱਥੇ ਮਿਲ ਜੂਗਾ ਜੀ ਇੰਡੀਆ ਕਸੰਬਾ ਉਹਦੇ ਤੇਲ ਦੀ ਮਾਲਿਸ਼ ਕਰ ਲਿਆ ਕਰੇ ਆਪਣੇ ਢੂਈ ਢਾਈ ਤੇ ਲੱਤਾਂ ਤੇ ਲੱਕ ਤੇ ਵੀ ਉਹ ਤਾਕਤ ਜੀ ਆਵੇ ਉਹਦੇ ਵਿੱਚ। ਫਿਰ ਥੋੜ੍ਹੀ ਜਿਹੀ ਆਪਣੇ ਸੁੰਡ ਦੁੱਧ ਦੇ ਵਿੱਚ ਉਬਾਲ ਕੇ 1 ਅੱਧਾ ਚਮਚਾ ਤੇ 1 ਚੁਟਕੀ ਦਾਲਚੀਨੀ ਦੀ ਪਾ ਕੇ 2 ਚਮਚੇ ਸ਼ਹਿਦ ਦੇ ਪਾ ਕੇ ਇਹ ਆਪਣੇ ਪੀਏ ਕਰੇ। ਥੋੜ੍ਹੇ ਜਿਹੇ ਉਹਨਾਂ ਦੀ ਬਲੱਡ ਦੀ ਸਰਕੂਲੇਸ਼ਨ ਆਪਣੇ ਸਟਾਰਟ ਹੋਵੇ ਕੁਛ। ਇਹ ਤੁਸੀਂ ਆਪਣੇ ਕਰਕੇ ਦੇਖ ਲਓ ਜੀ ਜਿਹੜੇ ਕਹਿੰਦੇ ਸੀ। ਅੱਗੇ ਚੱਲਦੇ ਹੈਗੇ ਜਿਹੜੇ ਕਹਿੰਦੇ ਸੀਗੇ ਆਪਣੇ ਸੱਚ ਜਿਹੜੇ ਆਪਣੇ ਦਿਲ ਦੀ ਕਹਿੰਦੇ ਸੀਗੇ ਉਹ ਆਪਣੇ ਜੇ ਦਿਲ ਮਾ ਤੁਹਾਨੂੰ ਭਾਰੀ ਜਿਹਾ ਮਹਿਸੂਸ ਹੁੰਦਾ ਆ ਦਿਲ ਮਾ ਚੋਭ ਜੀ ਪੈਂਦੀ ਆ ਦਰਦ ਜਿਹਾ ਹੁੰਦਾ ਕੁਛ ਉਹ ਤੁਸੀਂ ਆਪਣੇ 2 ਕੇਲਿਆਂ ਦੇ 2 ਕੇਲੇ ਕੱਟ ਕੇ ਉਹਦੇ ਵਿੱਚੋਂ 2 ਚਮਚੇ ਸ਼ਹਿਦ ਦੇ ਪਾ ਕੇ ਉਹ ਤੁਸੀਂ ਖਾ ਸਕਦੇ ਹੈਗੇ। 1 ਚਮਚਾ ਤੁਸੀਂ ਅਜਵਾਇਨ ਦਾ ਲੈ ਸਕਦੇ ਹੈਗੇ ਚੱਬ ਕੇ ਮੂੰਹ ਪਾ ਕੇ 1 ਚਮਚਾ ਕੋਸਾ ਜਿਹਾ ਪਾਣੀ ਪੀ ਲਿਆ ਉੱਪਰੋਂ ਜੇ ਦਿਲ ਮਾ ਤੁਹਾਨੂੰ ਆਪਣੇ ਦਰਦ ਉੱਦ ਕੋਈ ਮਹਿਸੂਸ ਹੁੰਦੀ ਹੈ ਕੁਛ ਭਾਰੀ ਜਿਹਾ ਲੱਗਦਾ ਹੈਗਾ ਇਹ ਲੱਗ ਸਕਦੇ ਹੈਗੇ। ਫਿਰ ਨਹੀਂ ਤਾਂ ਵੇਲ ਦਾ ਮੁਰੱਬਾ ਉਹ ਤੁਸੀਂ ਖਾ ਸਕਦੇ ਹੈਗੇ ਜੀ ਇਹਦੇ ਵਾਸਤੇ। ਫਿਰ ਅੰਗੂਰਾਂ ਦਾ ਜੂਸ ਪੀ ਸਕਦੇ ਹੈਗੇ ਜਿਹਨਾਂ ਨਾਲ ਦਿਲ ਵਿੱਚ ਦਰਦ ਜਿਹਾ ਹੁੰਦਾ ਅੰਗੂਰ ਦਾ ਜੂਸ ਪੀ ਲਓ। ਔਲੇ ਦਾ ਮੁਰੱਬਾ ਖਾ ਲਓ ਤੁਸੀਂ। ਫਿਰ ਐਵੇਂ ਤਾਂ 2-3 ਤੁਸੀਂ ਲਸਣ ਦੀਆਂ ਕਲੀਆਂ ਲੈਣੀਆਂ ਹੈਗੀਆਂ ਤੇ ਵਿੱਚ ਦੋ ਬਹੁਤ ਹੈ 2 ਲਸਣ ਦੀਆਂ ਕਲੀਆਂ ਤੇ 4-5 ਮਣੱਕੇ ਉਹਦਾ ਮਣੱਕਿਆਂ ਦੇ ਬੀਜ ਕੱਢ ਲੈਣੇ ਹੈਗੇ। ਇਹਨਾਂ ਦੀ ਚਾਹੇ ਤਾਂ ਮਿਕਸ ਕਰਕੇ ਲਸਣ ਤੇ ਮਣੱਕਿਆਂ ਦੀ ਚਟਨੀ ਬਣਾ ਕੇ ਉਹ ਤੁਸੀਂ ਆਪਣੇ ਖਾ ਲਿਆ ਕਰੋ। ਇੱਕ ਟਾਈਮ ਖਾਲੀ ਬਹੁਤ ਹੈ 2 ਕਲੀਆਂ ਲਸਣ ਦੀਆਂ 4-5 ਮਣੱਕੇ ਇਹ ਪਾ ਲਿਆ ਕਰੋ। ਇਹ ਸਾਰੇ ਦਿਲ ਦੀ ਧੜਕਣ ਨੂੰ ਵੀ ਠੀਕ ਹੈ ਤੇ ਆਪਣੇ ਦਿਲ ਦਾ ਦਰਦ ਹੁੰਦਾ ਹੋਵੇ ਉਹ ਵੀ ਬਹੁਤ ਵਧੀਆ ਚੀਜ਼ ਰਹਿੰਦੀ ਇਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਆਪਣੇ ਜੇ ਤੁਹਾਨੂੰ ਇੱਕ ਫੀਲ ਹੁੰਦਾ ਦਿਲ ਦਾ ਵੀ ਘੱਟ ਤੁਹਾਨੂੰ ਕਮਜ਼ੋਰ ਜਿਹਾ ਫੀਲ ਹੁੰਦਾ ਆਪਣੇ ਆਪ ਨੂੰ ਤਾਂ 1 ਚੁਟਕੀ ਤੁਸੀਂ ਹਿੰਗ ਦੀ ਗੁੜ ਦੇ ਵਿੱਚ ਮਿਲਾ ਕੇ ਥੋੜ੍ਹੀ ਜਿਹੀ ਉਹ ਖਾ ਲਿਆ ਕਰੋ। ਇਹਦੇ ਨਾਲ ਵੀ ਸਾਰਾ ਠੀਕ ਹੋ ਸਕਦਾ ਜੀ। ਜਿਹੜੇ ਕਹਿੰਦੇ ਤੇ ਮੂੰਹ ਤੇ ਆਪਣੇ ਸੋਜਾ ਸਾਜਾ ਜਿਹਾ ਰਹਿੰਦਾ ਆ ਕਿੱਥੇ ਵੀ ਸੋਜਾ ਹੋਵੇ ਬੋਡੀ 'ਚ ਇਨਫਲੇਮੇਸ਼ਨ ਹੋਵੇ ਇੱਕ ਤਾਂ ਤੁਸੀਂ ਅਸ਼ਵਗੰਧਾ ਦਾ ਵੀ ਯੂਜ਼ ਕਰ ਸਕਦੇ ਹੈਗੇ ਇਹਦੇ ਵਾਸਤੇ। ਨਹੀਂ ਤਾਂ ਇਹਦੇ ਵਿੱਚੋਂ ਤੁਸੀਂ 10 ਮੂਲ ਰਿਸਟ ਇਹ ਬਣਿਆ ਬਣਾਇਆ ਤੁਹਾਨੂੰ ਮਿਲ ਜੂਗਾ ਜੀ 10 ਮੂਲਾ ਰਿਸਟ ਕਹਿੰਦੇ ਨਾ ਉਹ ਤੁਸੀਂ 2-3 ਚਮਚੇ ਆਪਣੇ ਰੋਜ਼ ਪੀ ਲਿਆ ਕਰੋ 20 ml ਰੋਜ਼ ਪਾ ਕੇ ਪਾਣੀ ਨਾਲ ਪੀ ਲਿਆ। ਇਹਦੇ ਨਾਲ ਜਿਹੜਾ ਜੋੜਾਂ ਦਾ ਦਰਦ ਹੈ ਸੋਜਾ ਜਾਂ ਬੋਡੀ ਮੂੰਹ ਤੇ ਸੋਜਾ ਹੈਗਾ ਇਹ ਸੋਜਾ ਲਾਉਣ ਵਾਸਤੇ ਵਧੀਆ ਚੀਜ਼ ਹੈਗੀ ਹੈ। ਜਿਹੜੇ ਕਹਿੰਦੇ ਸੀਗੇ ਵਾਲਾਂ ਦੀ ਸਿੱਕਰੀ ਦੇ ਵਿੱਚ ਵੀ ਸਿੱਕਰੀ ਹੈਗੀ ਉਹ ਤਾਂ ਤੁਸੀਂ ਸੈਲਸ਼ੀਅਮ ਸ਼ੈਂਪੂ ਲੈਣਾ ਹੈਗਾ ਸਪੈਸ਼ਲ ਹੁੰਦਾ ਜੀ ਮੈਡੀਕੇਟਡ 2.5% ਲਿਖਿਆ ਵਾ ਹੁੰਦਾ ਉਹਦੇ ਉੱਤੇ ਉਹ ਤੁਸੀਂ ਆਪਣੇ ਜਿਸ ਤਰ੍ਹਾਂ ਸ਼ੈਂਪੂ ਯੂਜ਼ ਕਰਦੇ ਆ ਜਦ ਨਹਾਉਂਦੇ ਹੈਗੇ ਇਹ 5-10 ਮਿੰਟ ਲਗਾ ਕੇ ਰੱਖਣਾ ਪਹਿਲਾਂ ਬਾਲ ਗਿੱਲੇ ਕਰ ਲਓ ਫਿਰ ਸ਼ੈਂਪੂ ਲਗਾ ਲਓ ਇਹ ਤੇ ਉਹਦੇ ਬਾਅਦ ਤੁਸੀਂ 10-15 ਮਿੰਟ ਆਪਣੇ 10 ਮਿੰਟ ਐਟਲੀਸਟ ਉਹ ਲੱਗੇ ਰਹਿਣ ਦੇਣਾ ਹੈਗਾ। ਫਿਰ ਤੁਸੀਂ ਨਾਲ ਇਹਦੇ ਨਾਲ ਸਾਰੀ ਸਿੱਕਰੀ ਸਾਰੀ ਦੂਰ ਹੋ ਜਾਂਦੀ ਹੈ ਜੀ। ਜੇ ਕੋਈ ਫਾਂਸੀ ਹੋਵੇ ਖਾਜ ਹੁੰਦੀ ਹੋਵੇ ਸਿਰਮਾ ਇਹ ਵੀ ਕਰ ਸਾਰੀ ਆਪਣੇ ਠੀਕ ਕਰ ਦਿੰਦੀ ਹੈ। ਨਹੀਂ ਫਿਰ ਤੁਸੀਂ ਔਲੇ ਦੇ ਚੂਰਨ ਦੇ ਵਿੱਚ ਨਿੰਬੂ ਨੂੰ ਜੋੜ ਕੇ ਪਤਲਾ ਜਿਹਾ ਪੇਸਟ ਬਣਾ ਕੇ ਤੁਸੀਂ ਉਹ ਲਗਾ ਸਕਦੇ ਹੈਗੇ ਜਾਂ ਫਿਰ ਨਹੀਂ ਤਾਂ ਰੀਠੇ ਜਿਹੜੇ ਹੁੰਦੇ ਰੀਠੇ ਪੀਸ ਕੇ ਉਹਨਾਂ ਦਾ ਪਾਣੀ ਪਾ ਕੇ ਪਾਊਡਰ ਬਣਾ ਲਓ ਪਹਿਲਾਂ ਪਾਣੀ ਪਾ ਕੇ ਥੋੜ੍ਹਾ ਜਿਹਾ ਲੇਪ ਜਿਹਾ ਬਣਾ ਲਓ ਉਹ ਲਗਾ ਲਓ ਉਹ ਵੀ ਆਪਣੇ ਠੀਕ ਕਰ ਦਿੰਦਾ ਜੀ। ਨਹੀਂ ਤਾਂ ਆਪਣੇ 100 ਗ੍ਰਾਮ ਮੁਸ਼ਕ ਤੁਸੀਂ ਕੋਕੋਨਟ ਆਇਲ ਲੈਣਾ ਹੈਗਾ ਵਿੱਚੋਂ ਤੁਸੀਂ 1 ਜਾਂ 2 ਨਿੰਬੂ ਵਿੱਚੋਂ ਨਿਚੋੜ ਲੈਣੇ ਹੈਗੇ ਉਹਦੇ ਤੇ 2-3 ਟਿੱਕੀਆਂ ਤੁਸੀਂ 3 ਟਿੱਕੀਆਂ ਮੁਸ਼ਕ ਦੀਆਂ ਪਾ ਲੈਣੀਆਂ ਵਿੱਚ ਇਹ ਫਿਰ ਸਿਰ ਤੇ ਲਗਾ ਲਿਆ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੋਊਗੀ ਤੁਹਾਨੂੰ ਸਿੱਕਰੀ ਵਾਸਤੇ ਜੀ। ਫਿਰ ਤੁਸੀਂ ਨਹੀਂ ਤਾਂ ਇਹ ਵੀ ਲੈ ਸਕਦੇ ਹੈਗੇ ਸਿੱਕਰੀ ਵਾਸਤੇ ਬੇਸਣ ਜਿਹੜਾ ਹੁੰਦਾ ਇਹ ਦਹੀਂ ਦੇ ਘੋਲ ਕੇ ਵਿੱਚੋਂ ਬੇਸਣ ਥੋੜ੍ਹਾ ਜਿਹਾ ਉਹ ਲੇਪ ਜਿਹਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਜੀ ਸਿਰ ਤੇ ਫਿਰ ਨਹਾ ਲਿਆ ਕਰੋ ਬਾਅਦ ਨੂੰ। ਅੱਛਾ ਜਿਹੜੇ ਉਹਨੇ ਚਲੋ ਜੇ ਦਿਮਾਗ ਦਾ ਡਿਪਰੈਸ਼ਨ ਜਿਹਾ ਕਹਿੰਦੇ ਸੀਗੇ ਉਹ ਅਮਰੂਦ ਕਾਲੀ ਮਿਰਚਾਂ ਲਗਾ ਕੇ ਜਿਹਨਾਂ ਨੂੰ ਡਿਪਰੈਸ਼ਨ ਜਿਹਾ ਰਹਿੰਦਾ ਹੈਗਾ ਤੇ ਵਿੱਚੋਂ ਨਿੰਬੂ ਨੂੰ ਛੁੱਟ ਕੇ ਉਹ ਖਾ ਲਿਆ ਕਰੇ ਡਿਪਰੈਸ਼ਨ ਵਾਸਤੇ ਬਹੁਤ ਵਧੀਆ ਚੀਜ਼ ਹੈ ਜੀ। ਅਮਰੂਦ ਜਿਹੜੇ ਹੁੰਦੇ ਨੂਨ ਕਾਲੀ ਮਿਰਚ ਲਗਾਈਆਂ ਨਿੰਬੂ ਨੂੰ ਛੁੱਟ ਕੇ ਉਹ ਤੁਸੀਂ ਖਾ ਲਿਆ ਕਰੋ। ਫਿਰ ਪਿਸਤਾ ਬਹੁਤ ਵਧੀਆ ਚੀਜ਼ ਹੈ 20-25 ਦਾਣੇ ਤੁਸੀਂ ਪਿਸਤੇ ਦੇ ਰੋਜ਼ ਖਾ ਲਿਆ ਕਰੋ।
ਇਹ ਵੀ ਬਹੁਤ ਵਧੀਆ ਚੀਜ਼ ਹੋਗੀ। ਫਿਰ ਨਹੀਂ ਤਾਂ ਤਰਬੂਜ ਦਾ ਰਸ, ਇਹ ਤੁਸੀਂ ਆਪਣੇ ਪੀ ਲਿਆ ਕਰੋ। 1 ਕੱਪ ਤਰਬੂਜ ਦਾ ਰਸ ਪਾ ਲਿਆ, 1 ਕੱਪ ਦੁੱਧ ਦਾ ਪਾ ਲਿਆ ਤੇ ਥੋੜੀ ਮਿਸ਼ਰੀ ਪਾ ਕੇ ਇਹ ਲੈ ਲਿਆ ਕਰੋ। ਇਹ ਵੀ ਤੁਹਾਡੇ ਡਿਪਰੈਸ਼ਨ ਵਾਸਤੇ ਆਪਣੇ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ। ਜਿਹੜੇ ਕਹਿੰਦੇ ਸੀਗੇ ਪੈਰਾਂ ਦਾ ਜ਼ਖਮ ਜਿਹਾ ਹੈਗਾ, ਇਹ ਭਰਦਾ ਨਹੀਂ ਹੈਗਾ ਜ਼ਖਮ, ਉਹ ਆਪਣੇ ਤੁਸੀਂ ਨਿੰਬ ਦੀ ਗੂੰਦ ਜਿਹੜੀ ਜੇ ਤੁਹਾਨੂੰ ਮਿਲ ਜਾਵੇ ਤੇ, ਨਹੀਂ ਤਾਂ ਇੰਡੀਆ ਦੇ ਮੰਗਾ ਲਓ, ਚਾਹੇ ਆਪਣੇ ਐਮਾਜ਼ੋਨ ਤੋਂ ਮਿਲ ਜੂਗੀ ਤੁਹਾਨੂੰ। ਨਿੰਬ ਦੀ ਗੂੰਦ ਦੀ ਤੁਸੀਂ ਆਪਣੇ ਛੋਲਿਆਂ ਦੇ ਬਰਾਬਰ ਦਾਣੇ ਜਿੰਨੀ ਜਿਸ ਤਰ੍ਹਾਂ ਹੁੰਦਾ ਉਨੀ ਕੁ ਨਿੰਬ ਦੀ ਗੂੰਦ ਖਾਣੀ ਹੈ ਜੀ ਤੁਸੀਂ ਰੋਜ਼। ਇਹਦੇ ਨਾਲ ਆਪਣੇ ਜ਼ਖਮ ਜਿਹੜਾ ਨਹੀਂ ਭਰਦਾ ਉਹ ਠੀਕ ਹੋ ਜਾਂਦਾ ਜੀ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਆ ਥੋੜ੍ਹੀ ਜਿਹੀ ਹਲਦੀ, ਗੱਠੀ ਘਸਾ ਕੇ, ਥੋੜ੍ਹੀ ਗੱਠੀਆਂ ਵਾਲੀ ਪਿਓਰ ਹਲਦੀ ਲੈਣੀ ਹੈਗੀ, ਉਹਦੇ ਵਿੱਚੋਂ ਅੱਧਾ ਕੁ ਚਮਚਾ, ਫਿਰ ਤੁਸੀਂ ਵਿੱਚੋਂ 2 ਲੌਂਗ ਪੀ ਕੇ ਉਹ ਪਾ ਲੈਣੇ ਨੇਗੇ ਤੇ ਅੱਧਾ ਕੁ ਚਮਚਾ ਸ਼ਹਿਦ, ਇਹ ਮਿਕਸ ਕਰਕੇ ਮੱਲਮ ਜੀ ਬਣਾ ਕੇ ਇਹ ਤੁਸੀਂ ਲਗਾਓ ਤਾਂ ਇਹ ਵੀ ਆਪਣੇ ਜ਼ਖਮ ਨੂੰ ਠੀਕ ਕਰ ਦਿੰਦੀ ਹੈ ਜੀ। ਫਿਰ ਤੁਸੀਂ ਆਪਣੇ 1 ਗਲਾਸ ਪਾਣੀ ਦਾ ਲੈ ਕੇ 2 ਚਮਚੇ ਸ਼ਹਿਦ ਪਾਉਣਾ ਹੈਗੇ ਵਿੱਚ, 1 ਨਿੰਬੂ ਨਿਚੋੜ ਕੇ ਇਹ ਰੋਜ਼ ਪੀਣਾ ਹੈਗਾ ਜੀ। ਇਹ ਵੀ ਸਾਰੇ ਬੋਡੀ ਵਿੱਚ ਜੇ ਕੋਈ ਜ਼ਖਮ ਹੋਵੇ ਉਹਦੇ ਭਰਨੇ ਨੂੰ ਬਹੁਤ ਆਪਣੇ ਛੇਤੀ ਉਹਨੇ ਕੰਮ ਕਰਦਾ ਜੀ ਇਹ। ਨਹੀਂ ਤਾਂ ਐਂ ਕਰੋ ਤੁਸੀਂ ਉਹਨੇ ਨਿੰਬ ਦੇ ਪੱਤੇ ਲੈ ਲੈਣੇ ਹੈਗੇ 25 ਗ੍ਰਾਮ ਤੇ ਗਾਂ ਦੇ ਘਿਓ ਦੇ ਵਿੱਚੋਂ ਜੇ ਕੱਪ ਤੁਸੀਂ 1 ਘਿਓ ਦਾ ਲੈ ਲਓ, ਉਹਦੇ ਵਿੱਚੋਂ ਪੱਤੇ ਨਿੰਬ ਦੇ ਪੱਤੇ ਪਾ ਕੇ ਗਰਮ ਕਰਨੇ ਹੈਗੇ ਜੀ। ਉਹ ਜੇ ਪੱਤੇ ਐਂ ਕਾਲੇ ਜਿਹੇ ਹੋ ਜਾਵੇ ਉਹ ਵਿੱਚੇ ਘੋਟ ਕੇ ਉਹਨਾਂ ਨੂੰ ਪੱਤਿਆਂ ਨੂੰ, ਚਾਹੇ ਨਿੰਬ ਦਾ ਪਾਊਡਰ ਪਾ ਲਓ ਭਾਵੇਂ, ਜੇ ਨਹੀਂ ਨਿੰਬ ਦੇ ਪੱਤੇ ਮਿਲਦੇ ਆ ਪਾਊਡਰ ਤਾਂ ਮਿਲੇ ਜਾਂਦਾ ਸਟੋਰਾਂ 'ਚ, ਨਿੰਬ ਦੇ ਪੱਤਿਆਂ ਦਾ ਪਾਊਡਰ ਜਿਹਾ ਬਣਾ ਲਓ ਉਹਨਾਂ ਨੂੰ ਜੀ। ਉਹ ਦੇਸੀ ਘੀ ਪਾ ਕੇ ਆਪਣੇ ਉਹ ਉਬਾਲਣੇ ਹੈਗੇ ਜੀ। ਜਦ ਐਨ ਕਾਲਾ ਜਿਹਾ ਉਹ ਪੱਕ ਜਿਵੇਂ ਚੰਗੀ ਤਰ੍ਹਾਂ ਸਵਾਰ ਕੇ ਉਹ ਜਿਹੜੀ ਮੱਲਮ ਜੀ ਬਣੂਗੀ ਉਹ ਤੁਸੀਂ ਜ਼ਖਮ 'ਤੇ ਲਗਾਓ। ਇਹ ਵੀ ਪੁਰਾਣੇ ਜ਼ਖਮ ਨੂੰ ਆਉਂਦੇ ਭਰਨੇ ਮਦਦ ਕਰਦੀ ਹੈ। ਜਿਹੜੇ ਕਹਿੰਦੇ ਤੇ ਮੇਰੇ ਪੈਰ ਦੁਖਦੇ ਰਹਿੰਦੇ ਹੈਗੇ, ਪੈਰ ਦੁਖਣੇ ਦਾ ਤਾਂ ਜੀ ਥੋੜ੍ਹੀ ਬੜੀ ਮਾਲਿਸ਼ ਕਰ ਲਿਆ ਕਰੋ ਥੱਲੇ। ਜਿਹੜੇ ਕਹਿੰਦੇ ਖੜੇ ਰਹਿੰਦੇ ਮੇਰੇ ਪੈਰ ਦੁਖਦੇ ਰਹਿੰਦੇ ਹੈਗੇ, ਫਿਰ ਤੁਸੀਂ 10 ਕੁ ਮਿੰਟ ਸ਼ੂਸ਼ਾ ਲਾ ਕੇ ਸਾਰੇ ਆਪਣੇ ਨੰਗੇ ਪੈਰ ਸਾਈਡ ਬਾਗ 'ਤੇ ਤੁਰਨਾ ਹੈਗਾ ਜੀ। ਰੋਜ਼ ਤੁਸੀਂ 10-15 ਮਿੰਟ ਦੀ ਵਾਕ ਕਰੋ, 1 ਹਫ਼ਤੇ ਬਾਅਦ ਸਾਰੇ ਪੈਰ ਦੁਖਦੇ ਹਨ। 100% ਗਰੰਟੀ ਵਾਲਾ ਕੰਮ ਹੈ ਜੀ। ਨੰਗੇ ਪੈਰ ਤੁਸੀਂ ਸਾਈਡ ਬਾਗ 'ਤੇ ਤੁਰਨੇ 10-15 ਮਿੰਟ ਤੇ ਇਹਦੇ ਨਾਲ ਸਾਰੇ ਪੈਰ ਠੀਕ ਹੋ ਜਾਣਗੇ ਜੀ। ਇਹਦੇ ਨਾਲ ਜਿਹੜੇ ਕਹਿੰਦੇ ਸੀ ਕਿ ਨਜ਼ਰ ਤੇਜ਼ ਕਰਨੀ ਹੈਗੀ, ਨਜ਼ਰ ਵਾਸਤੇ ਚਾਹੀਦੇ ਹੈਗੇ, ਇੱਕ ਤਾਂ ਸਾਰਿਆਂ ਤੋਂ ਪਹਿਲਾਂ ਆਪਣੀਆਂ ਹਥੇਲੀਆਂ ਨੂੰ ਰਗੜ ਕੇ ਰਬਜਾ ਕਰਕੇ ਉਹਦਾ ਸੇਕ ਜਾਂ ਉਹ ਆਪਣੇ ਅੱਖਾਂ 'ਤੇ ਰੱਖ ਲੈਣਾ ਹੈਗਾ। 5-10 ਵਾਰੀ ਤੁਸੀਂ ਕਰੋ, ਇਹਦੇ ਨਾਲ ਵੀ ਆਪਣੇ ਫਰਕ ਪੈ ਜਾਂਦਾ ਜੀ। ਫਿਰ ਨਹੀਂ ਤਾਂ ਅੱਧਾ ਚਮਚਾ ਮਲੱਠੀ ਦਾ, ਅੱਧਾ ਚਮਚਾ ਵਿੱਚੋਂ ਤੁਸੀਂ ਸ਼ਹਿਦ, ਇਹ ਖਾ ਕੇ ਉੱਪਰੋਂ ਆਪਣੇ ਕੋਸਾ ਜਿਹਾ ਦੁੱਧ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਨਜ਼ਰ ਤੇਜ਼ ਵਾਸਤੇ ਤੁਸੀਂ ਆਪਣੇ ਗਾਜਰਾਂ ਦਾ ਯੂਜ਼ ਕਰਨਾ ਹੈਗਾ, ਅਮਰੂਦ ਦਾ ਯੂਜ਼ ਕਰਨਾ ਹੈਗਾ, ਬਦਾਮ, ਸੌਂਫ, ਮਿਸ਼ਰੀ, ਇਹ 3 ਚੀਜ਼ਾਂ ਮਿਲਾ ਕੇ ਚਮਚਾ 1.5 ਚਮਚਾ ਇਹ ਤੁਸੀਂ ਖਾ ਲਿਆ ਕਰੋ। ਗਾਜਰਾਂ ਬਹੁਤ ਵਧੀਆ ਚੀਜ਼ ਹੈ ਜੀ ਆਪਣੇ ਯੂਜ਼ ਕਰਨੇ ਨੂੰ ਇਹਦੇ ਵਾਸਤੇ, ਨਿਗਾਹ ਤੇਜ਼ ਕਰਨੇ ਨੂੰ। ਫਿਰ ਨਹੀਂ ਤਾਂ ਜਿਹੜੇ ਅਨਾਰਾਂ ਦਾ ਜੂਸ ਹੁੰਦਾ, ਅਨਾਰ ਦਾ ਜੂਸ ਕੱਢ ਕੇ ਅਨਾਰ ਲੈ ਕੇ ਤਾਜ਼ਾ ਉਹਦਾ ਥੋੜ੍ਹਾ ਜਿਹਾ ਜੂਸ ਕੱਢ ਕੇ ਇੱਕ ਤੁਸੀਂ ਆਪਣੇ ਥੋੜ੍ਹਾ ਜਿਹਾ ਸ਼ੀਸ਼ੀ ਮਾ ਪਾ ਲਓ, ਥੋੜ੍ਹਾ ਜਿਹਾ ਜੂਸ ਕੱਢ ਕੇ ਉਹ 2 ਬੂੰਦਾਂ ਤੁਸੀਂ 2 ਟਾਈਮ ਪਾ ਲਿਆ ਕਰੋ ਸਵੇਰ ਸਾਂਝ ਅਨਾਰ ਦੇ ਜੂਸ ਦੀਆਂ, ਉਹ ਵੀ ਆਪਣੇ ਨਿਗਾਹ ਨੂੰ ਠੀਕ ਵਾਸਤੇ ਠੀਕ ਹੈ ਜੀ। ਨਹੀਂ ਤਾਂ ਆਪਣੇ ਤੁਸੀਂ 100 ਗ੍ਰਾਮ ਤੁਸੀਂ ਲੈਣਾ ਹੈਗਾ, 100 ਗ੍ਰਾਮ ਬਦਾਮ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ ਤੇ 200 ਗ੍ਰਾਮ ਸੌਂਫ ਤੇ 100 ਗ੍ਰਾਮ ਮਿਸ਼ਰੀ, ਇਹ ਚੀਜ਼ਾਂ ਬਣਾ ਕੇ ਰੱਖ ਲਓ ਤੁਸੀਂ। ਇਹ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਕਹਿੰਦੇ ਤਾਂ ਦਿਮਾਗੀ ਤਾਕਤ ਵੱਧ ਜੂਗੀ, ਗਲੇ ਸਾਰੇ ਅੱਖਾਂ ਦੀ ਰੋਸ਼ਨੀ ਵੀ ਆਪਣੇ ਠੀਕ ਹੋ ਜਾਂਦੀ ਹੈ ਜੀ ਨਾਲ। ਫਿਰ ਤੁਸੀਂ ਆਪਣੇ ਪਾਲਕ ਜ਼ਿਆਦਾ ਯੂਜ਼ ਕਰਿਆ ਕਰੋ, ਸ਼ਲਗਮ, ਟਮਾਟਰ, ਖੀਰਾ, ਇਹ ਚੀਜ਼ਾਂ ਤੁਸੀਂ ਜ਼ਿਆਦਾ ਯੂਜ਼ ਕਰਨੀਆਂ ਹੈਗੀਆਂ। ਫਿਰ ਤ੍ਰਿਫਲਾ ਪਾਊਡਰ ਵੀ ਇਹਦੇ ਵਿੱਚ ਵਧੀਆ ਰਹਿੰਦਾ ਜੀ। 1 ਚਮਚਾ ਤੁਸੀਂ ਤ੍ਰਿਫਲਾ ਪਾਊਡਰ ਲੈਣਾ ਹੈਗਾ ਤੇ 1 ਚਮਚਾ ਤੁਸੀਂ ਆਪਣੇ ਦੇਸੀ ਘੀ ਦਾ ਲੈਣਾ ਹੈਗਾ ਤੇ 2 ਚਮਚੇ ਸ਼ਹਿਦ ਦੇ। ਸ਼ਹਿਦ ਦੁੱਗਣਾ ਪਾਉਣਾ ਹੈਗਾ, ਜਿੰਨਾ ਤੁਸੀਂ ਆਪਣੇ ਬਰਾਬਰ ਨਹੀਂ ਕਰਨਾ। ਇਹ ਤੁਸੀਂ ਖਾ ਸਕਦੇ ਹੈ। ਫਿਰ ਪਿਆਜ਼ ਦੇ ਰਸ ਦੇ ਵਿੱਚੋਂ ਪਿਆਜ਼ ਦਾ ਰਸ ਲੈ ਲਓ 1 ਚਮਚਾ, ਨਿੰਬੂ ਦਾ ਰਸ ਲੈ ਲਓ 1 ਚਮਚਾ, ਅਦਰਕ ਦਾ ਰਸ ਲੈ ਲਓ 1 ਚਮਚਾ ਤੇ ਇਹਨਾਂ ਨੂੰ ਮੈਂ ਜੂਸ ਕੱਢ ਕੇ ਇਹਨਾਂ ਦਾ ਜੂਸ ਲੈਣਾ ਹੈਗਾ ਤੇ ਐਂ ਕੱਪੜੇ ਵਾਂਗ ਸਵਾਰ ਕੇ ਭੁੰਨ ਲਿਆ ਵੀ ਕੋਈ ਚੀਜ਼ ਨਾ ਜਾਵੇ। ਫਿਰ 1 ਚਮਚਾ ਸ਼ਹਿਦ ਦਾ ਪਾ ਕੇ ਵਿੱਚ ਫਿਰ 2 ਬੂੰਦਾਂ ਤੁਸੀਂ ਕੰਮ ਦੇ ਵਿੱਚੋਂ ਅੱਖਾਂ 'ਚ ਪਾਈ ਜਾਣੀਆਂ ਹੈਗੀਆਂ। ਇਹ ਵੀ ਨਿਗਾਹ ਠੀਕ ਕਰ ਦਿੰਦੀ ਹੈ, ਕੋਈ ਜਾਲਾ ਜੂਲਾ ਧੁੰਦ ਸਾਰੀਆਂ ਚੀਜ਼ਾਂ ਅੱਖਾਂ ਨੂੰ ਐਨ ਸ਼ੁੱਧ ਕਰ ਦਿੰਦੀ ਹੈ ਜੀ। ਮੈਂ ਤਾਂ ਆਪ ਯੂਜ਼ ਕਰ ਲੈਂਦਾ ਹੁੰਦਾ ਇਹਨੂੰ ਕਦੀ। ਪਹਿਲਾਂ ਤਾਂ ਮੈਂ 2 ਹਫ਼ਤੇ ਯੂਜ਼ ਕਰੀ ਸੀਗੀ। ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਅੱਖਾਂ ਦੇ ਵਿੱਚ ਦਰਦ ਲੱਗ ਗਿਆ ਸੀਗਾ ਹੁਣ ਅੱਖਾਂ ਦੇ ਵਿੱਚ, ਪਿਛਲੇ ਸਾਲ ਦੀ ਗੱਲ ਹੈ ਇਹ। ਆਪਣਾ ਮੈਂ ਤੁਹਾਨੂੰ ਬੈਕ ਫੀਡੇ ਦਿੰਦਾ ਸਮਝ ਲਓ। ਫਿਰ ਇਹ ਮੈਂ ਹੀ ਫਾਰਮੂਲਾ ਯੂਜ਼ ਕਰਿਆ ਸੀਗਾ ਜੀ। 2 ਹਫ਼ਤੇ ਪਾ ਕੇ ਮੇਰਾ ਐਨ ਅੱਖਾਂ ਦਾ ਦਰਦ ਕਿੱਧਰ ਹੀ ਗਿਆ ਜੀ, ਅੱਜ ਤੱਕ ਨਹੀਂ ਹੋਇਆ ਮੁੜ ਕੇ। ਗਲੇ ਨਿਗਾਹ ਹੋਈ ਉਹਨੇ ਪੂਰੀ ਠੀਕ ਹੈ ਮੇਰੀ ਇਸ
ਇਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਨਿਗਾਹ ਵਾਸਤੇ ਤੁਸੀਂ ਕਾਲੀ ਮਿਰਚਾਂ ਥੋੜ੍ਹੀ ਲੈਣੀ ਹੈਗੀ ਅਤੇ ਅੱਧਾ ਚਮਚਾ 1 ਚਮਚਾ ਘੀ ਦਾ, ਅੱਧਾ ਚਮਚਾ ਕਾਲੀ ਮਿਰਚਾਂ ਦਾ, 1 ਚਮਚਾ ਘੀ ਦਾ ਅਤੇ 2 ਚੁਟਕੀਆਂ ਮਿਸ਼ਰੀ ਦੀਆਂ। ਇਹ ਖਾ ਕੇ ਉੱਪਰ ਆਪਣੇ ਦੁੱਧ ਤੁਸੀਂ ਉਹਨੇ ਪੀ ਸਕਦੇ ਹੈਗੇ। ਜਿਹੜੇ ਕਹਿੰਦੇ ਸੀਗੇ ਮੇਰੀ ਲੱਤਾਂ ਜਿਹੀਆਂ ਭਿੱਜਣੀਆਂ ਦੁਖਦੀਆਂ ਹੈਗੀਆਂ, ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਆ ਔਲਾ ਜ਼ਿਆਦਾ ਖਾਓ, ਨਿੰਬੂ, ਔਲਾ, ਸੰਤਰਾ, ਅਮਰੂਦ, ਇਹੋ ਜਿਹੀਆਂ ਚੀਜ਼ਾਂ ਤੁਸੀਂ ਜ਼ਿਆਦਾ ਖਾਣੀਆਂ ਹੈਗੀਆਂ ਜੀ, ਜਿਨ੍ਹਾਂ ਦੇ ਵਿੱਚ ਵਿਟਾਮਿਨ ਸੀ ਜ਼ਿਆਦਾ ਹੁੰਦਾ, ਉਹ ਤੁਸੀਂ ਖਾਣਾ ਹੈਗਾ। ਫਿਰ ਇਹਦੇ ਵਿੱਚੋਂ ਤੁਸੀਂ ਕਿਸ਼ੋਰ ਗੂਗਲ ਦੀਆਂ ਗੋਲੀਆਂ ਮਿਲਦੀਆਂ ਜੀ, ਕਿਸ਼ੋਰ ਗੂਗਲ ਦੀਆਂ ਗੋਲੀਆਂ ਇਹ ਮੰਗਵਾ ਲਓ ਤੁਸੀਂ, 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿੱਦਾਂ ਹੀ ਕਿਸ਼ੋਰ ਗੂਗਲ ਦੀਆਂ ਮਿਲਦੀਆਂ, ਤੁਸੀਂ ਜਿਹੜੀ ਆਪਣੇ ਯੋਗਰਾਜ ਗੂਗਲ ਦੀਆਂ ਗੋਲੀਆਂ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ 4 ਚਮਚੇ, 1 ਚਮਚਾ ਸ਼ਹਿਦ, ਇਹ ਮਿਕਸ ਕਰਕੇ ਇਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਲੱਤਾਂ ਦੇ ਉੱਤੇ। ਫਿਰ ਨਹੀਂ ਤਾਂ ਉਹਨੇ 2-3 ਕਲੀਆਂ ਲਸਣ ਦੀਆਂ 1 ਕੱਪ ਦੁੱਧ ਦੇ ਵਿੱਚੋਂ ਉਬਾਲਣੀਆਂ ਹੈਗੀਆਂ ਜੀ। ਉਬਾਲ ਕੇ ਇਹਨਾਂ ਨੂੰ ਜਾਨ ਤਿਆਰ ਹੋ ਗਿਆ ਸਾਰਾ ਦੁੱਧ, ਚੰਗੀ ਤਰ੍ਹਾਂ 5-7 ਮਿੰਟ ਉਬਾਲ ਲਿਓ। ਫਿਰ ਤੁਸੀਂ 1 ਚਮਚਾ ਔਲਾ ਪਾਊਡਰ ਲੈਣਾ ਹੈਗਾ, ਉਹ ਮੂੰਹ ਪਾ ਕੇ ਆਪਣੇ ਖਾ ਕੇ ਚੂਸ ਕੇ ਉੱਪਰ ਤੇ ਲਸਣ ਵਾਲਾ ਦੁੱਧ ਪੀ ਲੈਣਾ ਹੈਗਾ ਜੀ। ਇਹਦੇ ਨਾਲ ਵੀ ਆਪਣੇ ਸਾਰਾ ਠੀਕ ਹੋ ਜੂਗਾ ਇਹ ਜਿਹੜਾ ਲੱਤਾਂ ਆਪਣੇ ਦਰਦ ਹੁੰਦਾ ਹੈ। ਇਹਦੇ ਨਾਲ ਫਿਰ ਤੁਸੀਂ ਹੋਰ ਕਰ ਸਕਦੇ ਹੈਗੇ। ਫਿਰ ਪਪੀਤਾ ਤੁਸੀਂ ਰੋਜ਼ ਕਰਦੇ ਹੈਗੇ, ਪਪੀਤਾ ਵੀ ਬਹੁਤ ਵਧੀਆ ਜੀ ਇਹਦੇ ਵਾਸਤੇ। ਅੱਗੇ ਚੱਲਦੇ ਹਾਂ। ਜਿਹੜੇ ਕਹਿੰਦੇ ਸੀਗੇ ਸਰਕੂਲੇਸ਼ਨ ਨਹੀਂ ਹੁੰਦੀ ਹੈਗੀ, ਜਿਸ ਤਰ੍ਹਾਂ ਬਲੱਡ ਦੀ ਸਰਕੂਲੇਸ਼ਨ ਹੁੰਦੀ, ਹੱਥ ਪੈਰ ਸੁੰਦੇ ਹੈਗੇ ਜਿਨ੍ਹਾਂ ਦੇ, ਕਹਿੰਦੇ ਵੀ ਹੱਥ ਪੈਸ ਹੋ ਗਏ, ਕਦੀ ਪੈਸ ਹੋ ਗਏ ਮੇਰੇ, ਉਹ ਆਪਣੇ ਤੁਸੀਂ ਤਿਲਾਂ ਦੇ ਤੇਲ ਦੇ ਵਿੱਚੋਂ ਥੋੜ੍ਹਾ ਜਿਹਾ ਨੂਨ ਪਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਨਹੀਂ ਤਾਂ ਅਦਰਕ ਦਾ ਰਸ ਲੈ ਕੇ ਉਹਦੇ ਵਿੱਚੋਂ ਥੋੜ੍ਹੀ 1 ਚੂੰਡੀ ਲੌਂਗਾਂ ਦੀ ਪਾ ਲੈਣੀ ਪਿਸੇ ਐਵੇਂ ਦੀ, 1 ਚੂੰਡੀ ਪਾ ਲੈਣੀ ਹੈਗੀ ਆਪਣੇ ਨਟਮੈਗ ਜੈਫਲ ਜਿਹਨੂੰ ਕਹਿੰਦੇ ਹੈਗੇ, ਉਹ ਆਪਣੇ ਤੁਸੀਂ ਮਿਕਸ ਕਰਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ। ਫਿਰ ਨਹੀਂ ਤਾਂ 1 ਚਮਚ ਮੇਥਿਆਂ ਦਾ ਲੈ ਕੇ ਪਾਣੀ ਨਾਲ ਉਬਾਲ ਕੇ ਚੰਗੀ ਤਰ੍ਹਾਂ ਉਹ ਤੁਸੀਂ ਥੋੜ੍ਹਾ ਜਿਹਾ ਗੁੜ ਪਾ ਲਓ, ਭਾਵੇਂ ਜੇ ਕੌੜਾ ਲੱਗਦਾ ਤਾਂ ਮਿੱਠਾ ਕਰਨੇ ਨੂੰ, ਉਹ ਤੁਸੀਂ ਪੀਲੇ ਕਰੋ। ਇਹਦੇ ਨਾਲ ਵੀ ਆਪਣੇ ਸਰਕੂਲੇਸ਼ਨ ਸਾਰੀ ਠੀਕ ਹੋ ਜੂਗੀ। ਫਿਰ ਨਹੀਂ ਤਾਂ ਆਪਣੇ ਬਦਾਮ ਰੋਗਨ ਦੀ ਤੁਸੀਂ ਆਪਣੇ ਮਾਲਿਸ਼ ਕਰ ਸਕਦੇ ਹੈਗੇ, ਇਹ ਵੀ ਵਧੀਆ ਚੀਜ਼ ਹੈਗੀ। ਨਹੀਂ ਤਾਂ ਉਹਨੇ ਅਦਰਕ ਦੀ ਗੱਠੀ ਲੈ ਲੈਣੀ ਹੈਗੀ ਅਤੇ ਲਸਣ ਥੋੜ੍ਹਾ ਜਿਹਾ ਪਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਪਤਲਾ ਜਿਹਾ, ਉਹਦੀ ਮਾਲਿਸ਼ ਕਰ ਸਕਦੇ ਹੈਗੇ ਤੁਸੀਂ ਪੈਰ ਸੁੰਨ ਹੋਏ ਤੇ। ਨਹੀਂ ਤਾਂ ਆਪਣੇ ਤੁਸੀਂ ਪਿੱਪਲਾ ਮੂਲ 20 ਗ੍ਰਾਮ ਲੈਣਾ ਹੈਗਾ, ਚੌਪ ਚੀਨੀ ਲੈਣੀ ਹੈਗੀ 100 ਗ੍ਰਾਮ, ਸੇਂਦਾ ਨੂਨ 30 ਗ੍ਰਾਮ, ਇਹ ਮਿਕਸ ਕਰਕੇ ਸਾਰੀਆਂ ਚੀਜ਼ਾਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤੁਸੀਂ ਲੈ ਸਕਦੇ ਹੈਗੇ ਇਹਦੇ ਵਿੱਚੋਂ ਸ਼ਹਿਦ ਲੈਣਾ ਹੈਗਾ ਤੁਸੀਂ 200 ਗ੍ਰਾਮ, ਕਰਕਰਾ ਲੈਣਾ ਹੈਗਾ 25 ਗ੍ਰਾਮ, ਇਹ ਮਿਕਸ ਕਰਕੇ ਵਿੱਚੋਂ ਜਾਮ ਜਿਹਾ ਬਣ ਜੂਗਾ ਇਹ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਖਾ ਸਕਦੇ ਹੈਗੇ। ਇਹਦੇ ਵਿੱਚ ਇੱਕ ਫਿਰ ਦਵਾਈ ਮਿਲਦੀ ਹੈਗੀ ਅਗਰ, ਇੰਡੀਅਨ ਸਟੋਰਾਂ 'ਚ ਮਿਲ ਜੂਗੀ ਅਗਰ, ਅਤੇ ਇੱਕ ਲੈਣੀ ਹੈਗੀ ਸੁੰਡ। ਇਹ 2 ਚੀਜ਼ਾਂ ਬਰਾਬਰ ਲੈ ਕੇ 1 ਚਮਚੇ ਦੀ ਉਹਨੇ ਚਾਹ ਜੀ ਬਣਾ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ ਇਹਦੇ ਨਾਲ। ਫਿਰ ਨਹੀਂ ਤਾਂ ਹੋਰ ਨਹੀਂ ਕੁਛ ਕਰਨਾ ਤਾਂ 1 ਚਮਚਾ ਸੁਗੰਧ ਦੀ ਤੁਸੀਂ ਆਪਣੇ 1 ਚਮਚਾ ਸੁਗੰਧ ਦਾ, 1 ਚਮਚਾ ਦੇਸੀ ਘੀ ਦਾ, ਇਹ ਮਿਕਸ ਕਰਕੇ ਖਾ ਕੇ ਅਤੇ ਉੱਪਰ 'ਤੇ ਕੋਸਾ ਆਪਣਾ ਦੁੱਧ ਪੀ ਲੈਣਾ ਹੈਗਾ, ਇਹ ਵੀ ਠੀਕ ਰਹੂਗਾ ਤੁਹਾਨੂੰ। ਜਿਹੜੇ ਪੁਰਾਣੇ ਨਜ਼ਲੇ ਵਾਸਤੇ ਕਹਿੰਦੇ ਨਜ਼ਲਾ ਹੈਗਾ, ਉਹ ਤੁਸੀਂ ਆਪਣੇ ਸੁਹਾਗੇ ਦੀ ਖਿੱਲ ਕਰਕੇ 1 ਚੁਟਕੀ ਸ਼ਹਿਦ ਵਿੱਚ ਮਿਕਸ ਕਰਕੇ ਉਹ ਖਾ ਸਕਦੇ ਹੈਗੇ। ਨਹੀਂ ਤਾਂ 50 ਗ੍ਰਾਮ ਤੁਸੀਂ ਸੌਂਫ ਲੈਣੀ ਹੈਗੀ, 50 ਗ੍ਰਾਮ ਮਲੱਠੀ, 50 ਗ੍ਰਾਮ ਧਨੀਆ, ਇਹ ਤੁਸੀਂ ਆਪਣੇ ਮਿਕਸ ਕਰ ਲਓ ਅਤੇ ਇਹਦੇ ਨਾਲ ਤੁਸੀਂ ਫਿਰ 1 ਚਮਚਾ ਤੁਸੀਂ ਆਪਣੇ ਕੋਸੇ ਜਿਹੇ ਪਾਣੀ ਨਾਲ ਆਪਣੇ ਲੈ ਸਕਦੇ ਹੈਗੇ ਇਹਦੇ ਵਾਸਤੇ। ਫਿਰ ਨਹੀਂ ਤਾਂ ਇਹਦੇ ਵਿੱਚ ਭੁੱਜੇ ਵੇ ਜਿਹੜੇ ਛੋਲੇ ਹੁੰਦੇ ਭੁੰਨੇ ਵੇ, ਉਹ ਤੁਸੀਂ ਖਾ ਕੇ ਉਹ ਵੀ ਉੱਪਰ 'ਤੇ ਕੋਸਾ ਪਾਣੀ ਪੀ ਸਕਦੇ ਹੈਗੇ, ਮੋਟੀ ਛੋਲੇ ਖਾ ਕੇ। ਇਹ ਵੀ ਨਜ਼ਲੇ ਜ਼ੁਕਾਮ ਵਾਸਤੇ, ਪੁਰਾਣੇ ਨਜ਼ਲੇ ਵਾਸਤੇ ਵਧੀਆ ਚੀਜ਼ ਰਹਿੰਦਾ ਹੈ ਜੀ। ਫਿਰ ਸ਼ਤਾਵਰ ਲੈਣੀ ਹੈਗੀ ਤੁਸੀਂ ਆਪਣੇ 10 ਗ੍ਰਾਮ, ਸੌਂਫ ਲੈਣੀ ਹੈਗੀ 20 ਗ੍ਰਾਮ, ਮਿਸ਼ਰੀ ਇਹ ਲੈਣੀ ਹੈਗੀ 30 ਗ੍ਰਾਮ। ਇਹਨਾਂ ਨੂੰ ਕੁੱਟ ਕੇ ਥੋੜ੍ਹਾ ਜਿਹਾ ਸ਼ਹਿਦ ਜਿਹਾ ਪਾ ਕੇ, ਥੋੜ੍ਹਾ ਜਿਹਾ ਵਿੱਚ ਮਾੜਾ ਜਿਹਾ ਇਹਦੇ ਥੋੜ੍ਹਾ ਹੀ ਪਾਉਣਾ ਸ਼ਾਇਦ, ਜਿੱਤੇ ਵੀ ਗਿੱਲਾ ਜਿਹਾ ਹੋ ਜਾਵੇ, ਗਾਰਾ ਜਿਹਾ ਹੋ ਜਾਵੇ, ਉਹਦੀ ਗੋਲੀਆਂ ਵੱਟਣੀਆਂ ਹੈਗੀਆਂ ਜੀ, ਜਿਸ ਤਰ੍ਹਾਂ ਛੋਲੇ ਦੇ ਬਰਾਬਰ ਉਹ ਗੋਲੀਆਂ ਤੁਸੀਂ ਵੱਟ ਲੈਣੀਆਂ ਹੈਗੀਆਂ। ਅਤੇ ਇਹ ਤੁਸੀਂ ਆਪਣੇ ਬਨਕਸ਼ਾਂ ਦੀ ਚਾਹ ਬਣਾ ਕੇ ਉਹਦੇ ਨਾਲ ਇਹ 2 ਗੋਲੀਆਂ ਲੈ ਲਿਆ ਕਰੋ, ਇਹ ਵੀ ਨਜ਼ਲੇ ਵਾਸਤੇ ਬਹੁਤ ਚੀਜ਼ ਹੈ ਜੀ। ਚਾਹ ਬਨਕਸ਼ਾਂ ਦੀ ਬਣਾਉਣੀ ਆ, ਸਟੋਰਾਂ 'ਚ ਮਿਲ ਜਾਂਦੀ ਹੈਗੀ। ਨਹੀਂ ਤਾਂ ਸਰ ਦਸ਼ਾਂਤਾ ਜਿਸ ਤਰ੍ਹਾਂ ਕਹਿੰਦੇ ਦਸ਼ਾਂਤਾ, ਉਹਦੇ ਵਿੱਚੋਂ ਬਨਕਸ਼ਾਂ ਹੁੰਦੀਆਂ, ਨਹੀਂ ਗੱਲਾਂ ਬਨਕਸ਼ਾਂ ਮਿਲਦੀਆਂ, ਉਹ ਦਸ਼ਾਂਤੇ ਦੀ ਚਾਹ ਬਣਾ ਕੇ ਪੀ ਲੈ, ਉਹਦੇ ਨਾਲ ਲੈ ਲਿਆ ਕਰੋ, ਉਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਪੁਰਾਣੇ ਨਜ਼ਲੇ ਵਾਸਤੇ 20 ਗ੍ਰਾਮ ਬਦਾਮ ਲੈਣੇ ਹੈਗੇ, 20 ਗ੍ਰਾਮ ਚਾਰੇ ਮਗਜ਼ ਲੈਣੇ ਹੈਗੇ, 20 ਗ੍ਰਾਮ ਇਹ ਕਾਲੀਆਂ ਮਿਰਚਾਂ ਲੈਣੀਆਂ ਹੈਗੀਆਂ। ਇਹ ਆਪਣੇ ਕੁੱਟ ਕੇ ਰੱਖ ਲਓ ਤੁਸੀਂ,
ਇੱਕ ਚਮਚਾ ਤੁਸੀਂ ਆਪਣੇ ਲੈ ਲੈ ਕਰੋ ਇਹਦੇ। ਇਹ ਵੀ ਵਧੀਆ ਚੀਜ਼ ਹੋਗੀ ਤੁਹਾਨੂੰ। ਜਿਹੜੇ ਕਹਿੰਦੇ ਤੇ ਬਲਗਮ ਜੀ ਜੰਮੀ ਵੀ ਹੈ, ਇੱਕ ਸੀ ਜਾਂਦੀ ਰਹਿੰਦੀ ਹੈਗੀ, ਅੰਦਰ ਜੰਮਿਆ ਵਾ ਹੈਗਾ ਰੇਸ਼ਾ ਜਿਹਾ, ਉਹ ਤੁਸੀਂ ਆਪਣੇ ਲੈ ਸਕਦੇ। ਇੱਕ ਚਮਚਾ ਮੇਥੀ ਦਾ ਪਾਣੀ ਦੇ ਵਿੱਚ ਉਬਾਲ ਕੇ ਐਨ ਚੰਗੀ ਤਰ੍ਹਾਂ, ਥੋੜ੍ਹਾ ਜਿਹਾ ਗੁੜ ਪਾ ਲੈਣਾ ਵਿੱਚ, ਮਿੱਠਾ ਹੋ ਜਾਊਗਾ ਥੋੜ੍ਹਾ ਜਿਹਾ, ਉਹਦੇ ਨਾਲ ਤੁਸੀਂ ਆਪਣੇ ਲੈ ਲੈ ਕਰੋ। ਉਹ ਚਾਹ ਜੀ ਬਣਾ ਕੇ ਪੀ ਲਈ ਮੇਥੀ ਦੀ, ਮੇਥੇ ਜਾਂ ਮੇਥੀ ਕੋਈ ਚੀਜ਼ ਹੋਵੇ, ਡਜ਼ਨਟ ਮੈਟਰ। ਇਹਦੇ ਨਾਲ ਸਾਰੀ ਬਲਗਮ ਨਿਕਲ ਜੂਗੀ ਜੀ ਜਿਹੜੀ ਅੰਦਰ ਜੰਮੀ ਵੀ ਰਹਿੰਦੀ ਹੈਗੀ। ਨਹੀਂ ਤਾਂ ਤੁਸੀਂ ਤਿਰਫਲਾ ਪਾਊਡਰ ਲੈ ਲਓ ਅੰਦਾਜ਼ੇ ਨਾਲ, ਥੋੜ੍ਹਾ ਜਿਹਾ ਕੋਲੀ ਮਾ ਪਾ ਲਓ, ਉਹਦੇ ਵਿੱਚ ਉਨਾ ਤੁਸੀਂ ਸ਼ਹਿਦ ਪਾਉਣਾ ਹੈਗਾ ਜਿੰਨਾ ਜਾਮ ਜੇ ਵਾਂਗੂ ਬਣ ਜਾਵੇ। ਉਹ ਤੁਸੀਂ ਆਪਣੇ ਇੱਕ ਚਮਚਾ ਆਪਣੇ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ ਜਾਮ ਜਿਹਦਾ ਉਹਦਾ ਲੈ ਲੈ ਕਰੋ। ਇਹ ਵੀ ਬਹੁਤ ਵਧੀਆ ਚੀਜ਼ ਹੈ ਜੀ ਸਾਡੀ ਖਾਂਸੀ ਵਾਸਤੇ। ਅਤੇ ਆਪਣੇ ਬਲਗਮ ਜਿਹੜੀ ਹੈ ਨਾ 100% ਗਰੰਟੀ ਹੈ ਜੀ ਨਿਕਲ ਜਾਂਦੀ ਹੈ ਇਹਦੇ ਨਾਲ। ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਜਿਹੜੇ ਭਾਈ ਕਹਿੰਦੇ ਸੀਗੇ ਕੋਲੈਸਟਰੋਲ ਹੋਇਆ ਵਾ ਹੈਗਾ, ਕੋਲੈਸਟਰੋਲ ਵਾਸਤੇ ਤਾਂ ਦਾਲਚੀਨੀ ਵਾਲਾ ਵਧੀਆ ਨੁਸਖਾ ਹੈ ਜੀ। ਉਨੀ ਦਾਲਚੀਨੀ ਉਨੀ ਕਲੌਂਜੀ ਲੈ ਕੇ ਅਤੇ ਤੁਸੀਂ ਆਪਣੇ 2 ਚੁਟਕੀਆਂ ਹੀ ਭਾਵੇਂ ਲੈ ਲਓ ਇਹਦੀਆਂ, 2 ਜਾਂ ਚਮਚੇ ਦਾ ਤੀਆ ਹਿੱਸਾ ਥੋੜ੍ਹਾ ਸ਼ਹਿਦ ਪਾ ਕੇ ਵਿੱਚ ਆਏ ਆਪਣੇ ਚੱਟ ਲੈ ਕਰੋ। ਇਹਦੇ ਨਾਲ ਆਪਣੇ ਕੋਲੈਸਟਰੋਲ ਘੱਟ ਜਾਊਗਾ ਜੀ। ਨਹੀਂ ਤਾਂ ਉਹਨੇ ਜਿਹੜਾ ਇਸਬਗੋਲ ਹੁੰਦਾ ਉਹ ਵੀ ਆਪਣੇ ਵਧੀਆ ਚੀਜ਼ ਹੈ ਜੀ। ਇਸਬਗੋਲ ਦੇ 2 ਚਮਚੇ ਤੁਸੀਂ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹੂਗੀ। ਫਿਰ ਨਹੀਂ ਤਾਂ ਅਜਨਾ ਪਾਊਡਰ ਤੁਸੀਂ ਲੈ ਸਕਦੇ ਹੈਗੇ, ਚਮਚਾ ਰੋਜ਼ ਉਹਦੀ ਚਾਹ ਜੀ ਬਣਾ ਕੇ ਪੀ ਲਓ ਭਾਵੇਂ ਅਜਨਾ ਪਾਊਡਰ ਦੀ। ਇਹ ਵੀ ਕੋਲੈਸਟਰੋਲ ਵਾਸਤੇ ਵਧੀਆ ਚੀਜ਼ ਰਹਿੰਦੀ ਹੈਗੀ, ਪਹਿਲਾਂ ਸਾਨੂੰ ਵਧੀਆ ਚੀਜ਼ ਰਹਿੰਦੀ ਹੈਗੀ ਇਹਦੇ ਵਾਸਤੇ। ਫਿਰ ਤੁਸੀਂ ਨਹੀਂ ਤਾਂ ਉਹਨੇ ਦੇ ਸਕਦੇ ਹੈਗੇ ਔਲੇ, ਔਲਿਆਂ ਦਾ ਰਸ ਮਿਲ ਜਾਂਦਾ ਜੀ ਕੱਢਿਆ ਕਢਾਇਆ। ਔਲਿਆਂ ਦੇ ਰਸ ਦੇ ਵਿੱਚੋਂ ਤੁਸੀਂ ਅੱਧਾ ਚਮਚਾ ਹਲਦੀ ਦਾ ਅਤੇ 5-6 ਚਮਚੇ ਔਲਿਆਂ ਦਾ ਰਸ, ਅੱਧਾ ਚਮਚਾ ਹਲਦੀ ਦਾ ਅਤੇ 1 ਗਿਲਾਸ ਪਾਣੀ ਦਾ, ਕੋਸੇਜ ਦਾ ਪਾਣੀ ਦਾ, ਉਹ ਮਿਕਸ ਕਰਕੇ ਆਪਣੇ ਪੀ ਲਿਆ ਕਰੋ। ਇਹ ਵੀ ਵਧੀਆ ਚੀਜ਼ ਰਹੇਗੀ ਤੁਹਾਨੂੰ। ਇਹਦੇ ਵਿੱਚ ਫਿਰ ਤੁਸੀਂ ਲੈ ਸਕਦੇ ਹੈਗੇ ਅਲਸੀ ਲੈਣੀ ਹੈਗੀ ਥੋੜ੍ਹੀ, ਉਹਨੂੰ ਰੋਸਟ ਕਰ ਲੈਣਾ ਹੈਗਾ ਥੋੜ੍ਹਾ ਜਿਹਾ, ਜਿਸ ਤਰ੍ਹਾਂ ਸੇਕ ਜਿਹਾ ਲਵਾ ਲੈਣਾ ਫਰਾਈ ਪੈਨ 'ਚ ਪਾ ਕੇ। 40 ਗ੍ਰਾਮ ਅਲਸੀ ਨੂੰ, ਜਿਹੜੇ ਪੰਪਕਿਨ ਦੇ ਸੀਡ ਹੁੰਦੇ, ਕੱਦੂ ਦੇ ਬੀਜ ਜਿਹਨਾਂ ਨੂੰ ਕਹਿੰਦੇ ਆਪਾਂ, ਉਹ ਤੁਸੀਂ 10 ਗ੍ਰਾਮ ਲੈ ਲੈਣੇ ਹੈਗੇ। ਸਨਫਲਾਵਰ ਸੀਡ, ਸੂਰਜਮੁਖੀ ਦੇ ਬੀਜ ਜਿਹੜੇ ਹੁੰਦੇ ਉਹ 10 ਗ੍ਰਾਮ ਲੈਣੇ ਹੈਗੇ। ਸੌਂਫ ਇਹ 10 ਗ੍ਰਾਮ ਲੈਣੀ ਹੈਗੀ। ਇਹ ਸਾਰੀਆਂ ਚੀਜ਼ਾਂ ਨੂੰ ਤਵੇ 'ਤੇ ਥੋੜ੍ਹਾ ਫਰਾਈ ਪੈਨ 'ਚ ਪਾ ਕੇ ਥੋੜ੍ਹਾ ਜਿਹਾ ਭੁੰਨ ਲੈਣਾ ਹੈਗਾ ਗਰਮ ਜਿਹਾ ਕਰਕੇ। ਉਹ ਫਿਰ ਤੁਸੀਂ ਆਪਣੇ ਇਹਦਾ ਪੀਸ ਕੇ ਇਹਨਾਂ ਨੂੰ 1 ਚਮਚਾ ਤੁਸੀਂ ਲੈ ਲਿਆ ਕਰੋ ਰੋਜ਼। ਇਹ ਵੀ ਕੋਲੈਸਟਰੋਲ ਵਾਸਤੇ ਤੁਹਾਨੂੰ ਵਧੀਆ ਚੀਜ਼ ਰਹੂਗੀ। ਅੱਛਾ, ਇਹਦੇ ਨਾਲ ਫਿਰ ਤੁਸੀਂ ਨਹੀਂ ਤਾਂ ਜਿਹੜੇ ਮਕੋਹ ਦੇ ਬੀਜ ਹੁੰਦੇ, ਮਕੋਹ ਦੇ ਬੀਜ ਅਤੇ ਕਸਨੀ ਦੇ ਬੀਜ ਜੇ ਤੁਹਾਨੂੰ ਇੱਥੇ ਮਿਲਦੇ ਆ ਤਾਂ ਇਹਨਾਂ ਨੂੰ ਬਰਾਬਰ ਲੈ ਕੇ ਪੀ ਕੇ ਅਤੇ 1 ਚਮਚਾ ਸਵੇਰੇ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹ ਵੀ ਕੋਲੈਸਟਰੋਲ ਵਾਸਤੇ ਬਹੁਤ ਵਧੀਆ ਚੀਜ਼ ਰਹਿੰਦੀ। ਜਿਹੜੇ ਕਹਿੰਦੇ ਸੀਗੇ ਜੀਭ ਮੋਟੀ ਜੀ ਹੈ ਵੀ ਫੁੱਲ ਜਾਂਦੀ ਹੈ ਕੁਛ ਹੁੰਦਾ, ਉਹ ਤੁਸੀਂ ਅਕਰਕਰਾ ਲੈਣਾ ਹੈਗਾ ਜੀ। ਅਕਰਕਰਾ ਉਹਨੂੰ ਆਪਣੇ ਥੈਲੀ 'ਤੇ ਪਾ ਕੇ ਥੋੜ੍ਹਾ ਜਿਹਾ ਜਿਸ ਤਰ੍ਹਾਂ ਬੁਰਸ਼ ਨਾਲ ਜੀਭ 'ਤੇ ਮਲਣਾ ਹੈਗਾ ਜੀ। ਥੋੜ੍ਹਾ 2 ਬੂੰਦਾਂ ਭਾਵੇਂ ਪਾਣੀ ਦੀਆਂ ਪਾ ਲਓ ਜਾਂ ਬੁਰਸ਼ ਨੂੰ ਗਿੱਲਾ ਕਰਕੇ ਅਕਰਕਰੇ ਦਾ ਪਾਊਡਰ ਉਹ ਭਿਓ ਕੇ ਆਪਣੇ ਜੀਭ 'ਤੇ ਆਪਣੇ ਜਿਸ ਤਰ੍ਹਾਂ ਦੰਦਾਂ ਮਲਦੇ ਇਸ ਤਰ੍ਹਾਂ ਜੀਭ 'ਤੇ ਉੱਤੇ ਮਲ ਕੇ ਪਾਣੀ ਜਾਂ ਬਾਹਰ ਕੱਢ ਦੇਣਾ। ਇਹ ਦਿਨ ਬਾਅਦ ਤੁਸੀਂ 2 ਵਾਰੀ ਕਰਨਾ ਹੈਗਾ। ਇਹ ਸਾਰੀ ਜੀਭ ਇਹਦੇ ਨਾਲ ਆਪਣੇ ਠੀਕ ਹੋ ਜੂਗੀ, ਜਿਹੜੀ ਕਹਿੰਦੇ ਮੇਰੀ ਜੀਭ ਮੋਟੀ ਜਿਹੀ ਹੋ ਜਾਂਦੀ। ਜਿਹੜੇ ਉਹਨੇ ਕਹਿੰਦੇ ਸੀਗੇ ਉਹਨੇ ਭੌਰੀ ਹੋਈ ਵੀ ਹੈ, ਭੌਰੀ ਉਹਨੂੰ ਥੋੜ੍ਹਾ ਜਿਹਾ ਝਾਵੇਂ ਨਾਲ ਉੱਤੇ ਥੋੜ੍ਹਾ ਜਿਹਾ ਰਗੜ ਲੈਣਾ ਹੈਗਾ, ਜਾਂ ਫਿਰ ਨਹੀਂ ਤਾਂ ਰੇਤੀ ਜਿਹੜੀ ਹੁੰਦੀ ਹੈ ਉਹ ਰੇਤੀ ਥੋੜ੍ਹੀ ਘਸਾ ਲਵੇ, ਉਹਦੇ ਨਾਲ ਆਪਣੇ ਜਿਹੜਾ ਉੱਪਰਲੇ ਛਿੱਲਕ ਜਿਹਾ ਘਸ ਜੂਗਾ ਉਹਦਾ। ਫਿਰ ਘਸਾ ਕੇ ਉਹਨੂੰ, ਜਾਂ ਨਹੀਂ ਤਾਂ ਕੋਈ ਆਪਣੇ ਇੱਟ ਹੁੰਦੀ ਹੈ ਭਾਵੇਂ ਇੱਟੇ ਥੋੜ੍ਹੀ ਜਿਹੀ ਘਸਾ ਲਓ, ਥੋੜ੍ਹੀ ਉਹ ਉੱਪਰ 'ਤੇ ਉਹਦਾ ਚਿੱਟਾ ਜਿਹਾ ਲਾ ਦੇਣਾ ਹੈਗਾ ਥੋੜ੍ਹਾ ਜਿਹਾ। ਫਿਰ ਤੁਸੀਂ ਕੁਆਰ ਲੈ ਕੇ, ਕੁਆਰ ਦਾ ਗੁੱਦਾ ਜਿਹਾ ਕੱਢ ਕੇ ਥੋੜ੍ਹਾ ਜਿਹਾ ਉਹਦਾ ਉਹ ਬੰਨ੍ਹ ਕੇ ਉੱਪਰ ਆਪਣੇ ਪੱਟੀ ਬੰਨ੍ਹ ਦੇਣੀ ਹੈ ਜੀ, ਲਗਾ ਕੇ ਉੱਪਰ ਪੱਟੀ ਬੰਨ੍ਹ ਦਿਓ। ਇਹ ਤੁਸੀਂ ਇਹਦੇ ਨਾਲ ਨਿਕਲ ਜੂਗੀ ਸਾਰੀ ਭੌਰੀ ਐਨ ਵਧੀਆ ਆਸਾਨ ਤਰੀਕੇ ਨਾਲ। ਨਹੀਂ ਤਾਂ ਤੁਸੀਂ ਆਪਣੇ ਰਿੰਡ ਦਾ ਤੇਲ ਜਿਹੜਾ ਹੁੰਦਾ, ਰਿੰਡ ਦਾ ਤੇਲ ਉਹਦੇ ਵਿੱਚੋਂ ਫੰਬਾ ਭਰ ਕੇ ਰਿੰਡ ਦੇ ਤੇਲ ਦੇ ਵਿੱਚੋਂ ਰੂਈ ਦਾ ਉਹ ਬੰਨ੍ਹ ਕੇ ਉੱਪਰ 'ਤੇ ਪੱਟੀ ਬੰਨ੍ਹ ਦਿਓ। ਇਹ ਵੀ ਸਾਰੀ ਆਪਣੇ ਭੌਰੀ ਨੂੰ ਠੀਕ ਕਰ ਦੂਗਾ ਜੀ। ਜੀ ਜੇ ਗੰਜ ਨਹੀਂ ਕਹਿੰਦੇ ਸੀਗੇ, ਉਹਦਾ ਤੁਸੀਂ ਆਪਣੇ ਤੁਲਸੀ ਦੇ ਪੱਤੇ ਦਾ ਥੋੜ੍ਹਾ ਜਿਹਾ ਰਸ ਜਿਹਾ ਕੱਢ ਕੇ ਉਹਦੇ ਵਿੱਚ ਮਾੜੀ ਉਹਨੇ 1 ਚੁਟਕੀ ਲੌਂਗ ਪੀ ਕੇ ਪਾ ਲੈਣੇ ਅਤੇ 1 ਚੁਟਕੀ ਥੋੜ੍ਹੀ ਕਾਲੀ ਮਿਰਚ ਪੀ ਕੇ ਪਾ ਲੈਣੀ। ਉਹਦਾ ਲੇਪ ਜਿਹਾ ਬਣਾ ਕੇ ਉਹਦੇ ਘਿਓ ਟਿਪ ਨਾਲ ਜਿੱਥੇ ਗੰਜ ਜੀ ਹੈਗੀ ਉਹਦੇ ਉੱਤੇ ਤੁਸੀਂ ਲਗਾ ਦਿਓ, ਉਹ ਆਪਣੇ ਠੀਕ ਕਰ ਦੂਗੀ ਜੀ। ਉਸ ਦੇ ਬਾਅਦ ਫਿਰ ਤੁਸੀਂ ਦੂਸਰਾ ਇਲਾਜ ਨਾਲ ਇਹ ਕਰਨਾ ਹੈਗਾ, ਤਿਰਫਲੇ ਪਾਊਡਰ ਦਾ ਚੂਰਨ 1 ਚਮਚਾ ਪਾਣੀ ਮੈਂ ਭਿਓ ਕੇ ਤੁਸੀਂ ਉਹ ਪੀਣਾ ਹੈਗਾ ਜੀ। ਚਾਹੇ 1 ਚਮਚਾ ਖਾ ਕੇ ਉੱਪਰੋਂ ਪਾਣੀ ਪੀ ਲਓ, ਜਿਸ ਤਰ੍ਹਾਂ ਥੋੜ੍ਹਾ ਜੀ ਕਰਦਾ ਕਰ ਲਓ। ਇਹਦੇ ਨਾਲ ਵੀ ਆਪਣੇ ਗੁਆਂਢੀ ਨੂੰ ਫਰਕ ਪੈ ਜਾਂਦਾ ਜੀ ਇਹਦੇ ਨਾਲ। ਜੀ ਸਮਾਂ ਵੀ ਸਮਾਪਤ ਹੈ ਜੀ ਹੁਣ। ਅੱਛਾ ਜੀ, ਚਲੋ ਬਾਕੀ ਜਿਹੜੇ ਰਹਿ ਗਏ ਫਿਰ ਅਗਲੇ ਹਫ਼ਤੇ ਸੀ। ਠੀਕ ਹੈ ਜੀ, ਥੈਂਕ ਯੂ ਜਗਵੀਰ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਸਾਰੇ ਸਰੋਤਿਆਂ ਦਾ ਸਤਿ ਸ੍ਰੀ ਅਕਾਲ। ਸੋ ਇੱਥੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ